व्यूअर्स ब्रेक तो बाद तुहाडा स्वागत है जीरा साहब। साडी पहली ईमेल आई है कवलनैल सिंह जी दी। ये लिखते हैं वाहिगुरू जी का खालसा वाहिगुरू जी की फतेह। मैं तुहाडा बहुत वड्डा फैन हाँ। मैनू नहीं पता मैं तुहाडे तो की पुछां। काफ़ी सवाल है मेरे मन विच। रब दी किरपा होई तां तुहानू आण के मिलांगे ते सवाल भी पुछांगे। फिलहाल की तुसीं मैनू खालसा डैकलरेशन की कापी भेज सकते हो? थैंक्स सर। रब तुहानू बहुत वड्डी उम्र देवे। जीरा साहब ਵੀਰ ਕਮਲ ਨੈਣ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਪਿਆਰੇ ਜਜ਼ਬਾਤਾਂ ਦਾ ਇਜ਼ਹਾਰ ਕੀਤਾ ਜੀ। ਇਸ ਕਿਸਮ ਦੇ ਵੀਰ ਭੈਣਾਂ ਨੇ ਜਿਹੜੇ ਸਾਡੇ ਲਈ ਐਨਰਜੀ ਵੀ ਨੇ, ਸਾਡੇ ਲਈ ਐਡਰਨਲਿਨ ਵੀ ਨੇ ਔਰ ਸਾਨੂੰ ਇਸ ਗੱਲ ਦਾ ਮੁੜ ਭਰੋਸਾ ਦਿਵਾਉਂਦੇ ਨੇ ਕਿ ਅਸੀਂ ਠੀਕ ਰਸਤੇ 'ਤੇ ਹਾਂ, ਅਸੀਂ ਠੀਕ ਮੰਜ਼ਿਲ ਵੱਲ ਵੱਧ ਰਹੇ ਜੀ। ਉਹਨਾਂ ਨੂੰ ਮੈਂ ਜ਼ਰੂਰ ਖਾਲਿਸਤਾਨ ਡੈਕਲੇਰੇਸ਼ਨ ਦੀ ਕਾਪੀ ਜਿਹੜਾ ਉਹ ਮੇਲ ਕਰ ਦਿਆਂਗਾ ਈਮੇਲ ਰਾਹੀਂ ਜੀ। ਔਰ ਜਦੋਂ ਵੀ ਉਹ ਜੇ ਨੇੜੇ ਤੇੜੇ ਨੇ ਕਿਤੇ ਜ਼ਰੂਰ ਮਿਲਣ ਔਰ ਸਾਨੂੰ ਵੀ ਖੁਸ਼ੀ ਹੋਏਗੀ ਉਹਨਾਂ ਨੂੰ ਮਿਲ ਕੇ। ਔਰ ਜਦੋਂ ਤੱਕ ਮਿਲਣਾ ਸੰਭਵ ਨਹੀਂ ਹੈ ਜੇ ਉਹ ਸਵਾਲ ਜਾਂ ਆਪਣੇ ਕੋਈ ਸੁਝਾਅ ਵੀ ਦੇਣਾ ਚਾਹਣ ਤਾਂ ਮੋਸਟ ਵੈਲਕਮ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਹੈ ਵੀਰ ਮਨਵੀਰ ਸਿੰਘ ਮੋਹਨ ਜੀ ਦੀ। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਸਾਰੀ ਟੀਵੀ 84 ਦੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਮੇਰੇ ਅਤੇ ਇੱਕ ਡੇਂਜਰਸ ਹਾਕ ਨਾਮ ਦੇ ਸ਼ਖਸ ਨਾਲ YouTube ਤੇ ਹੋਈ ਕਮੈਂਟਬਾਜ਼ੀ ਨੂੰ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਡੇਂਜਰਸ ਹਾਕਸ ਕਹਿੰਦੇ ਹਨ, ਡਾਕਟਰ ਜੀ ਗੁਰੂ ਤੇਗ ਬਹਾਦਰ ਜੀ ਅਗਰ ਕਹਿੰਦੇ ਆ ਕਿ ਦੂਜਿਆਂ ਧਰਮਾਂ ਦੀ ਵੀ ਇੱਜ਼ਤ ਕਰੋ ਤਾਂ ਤੁਸੀਂ ਲੋਕ ਕਿਉਂ ਨਹੀਂ ਕਰਦੇ? ਤੁਸੀਂ ਤਾਂ ਜ਼ਹਿਰ ਹੀ ਉਗਲਦੇ ਹੋ। ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰੀ ਦਾ ਹੱਕ ਸੀ, ਚਾਹੇ ਕੋਈ ਹਿੰਦੂ ਹੋਵੇ, ਚਾਹੇ ਮੁਸਲਮਾਨ ਜਾਂ ਚਾਹੇ ਬੋਧੀ ਜੈਨੀ। ਨਾਲੇ ਇਹ ਚੰਗੀ ਗੱਲ ਸੀ। ਜੇਕਰ ਰਣਜੀਤ ਸਿੰਘ ਨੇ ਬਾਕੀ ਸਾਰਿਆਂ ਦੀ ਤਰ੍ਹਾਂ ਹਿੰਦੂਆਂ ਦਾ ਵੀ ਭਲਾ ਸੋਚ ਲਿਆ ਤਾਂ ਤੁਹਾਡੀ ਛਾਤੀ ਤੇ ਸੱਪ ਕਿਉਂ ਲੜਦੇ ਨੇ? ਉੱਦਾਂ ਤਾਂ ਤੁਸੀਂ ਕਹਿੰਦੇ ਆ ਕਿ ਅਸੀਂ ਖਾਲਿਸਤਾਨ ਵਿੱਚ ਸਾਰਿਆਂ ਦਾ ਸਤਿਕਾਰ ਕਰਾਂਗੇ। ਤੁਸੀਂ ਆਪਣੀ ਤੁਲਨਾ ਰਣਜੀਤ ਸਿੰਘ ਨਾਲ ਨਾ ਕਰੋ। ਅੱਗੋਂ ਵੀਰ ਮਨਵੀਰ ਸਿੰਘ ਮਹਿਨ ਜੀ ਉਹਨਾਂ ਨਾਲ ਗੱਲ ਕਰਦੇ ਨੇ। ਹਾਕਵੀਰ ਇਹ ਤਾਂ ਠੀਕ ਹੈ ਕਿ ਚੱਲ ਹਿੰਦੂਆਂ ਦਾ ਵੀ ਭਲਾ ਕਰਤਾ ਤਾਂ ਕੀ ਹੋਇਆ, ਪਰ ਉਹਦੇ ਬਦਲੇ ਵਿੱਚ ਹਿੰਦੂਆਂ ਨੇ ਕੀ ਕੀਤਾ? ਤੇਜਾ ਸਿੰਘ ਬ੍ਰਾਹਮਣ ਨੇ 8000 ਸਿੰਘ ਫੌਜ ਮਰਵਾ ਦਿੱਤੀ। ਗੁਲਾਬ ਸਿੰਘ ਡੋਗਰੇ ਨੇ ਸਾਰਾ ਖਜ਼ਾਨਾ ਲੁੱਟ ਲਿਆ ਪੰਜਾਬ ਚੋਂ, ਜੋ ਕਿ ਰਾਣੀ ਜਿੰਦਾ ਦੀ ਅਮਾਨਤ ਸੀ। ਪਰ ਫਿਰ ਵੀ ਸਿੱਖ ਹਿੰਦੂ ਕੌਮ ਨਾਲ ਨਫ਼ਰਤ ਨਹੀਂ ਕਰਦੇ, ਉਹ ਸਰਬੱਤ ਦਾ ਭਲਾ ਮੰਗਦੇ ਨੇ। ਸਾਡੀ ਤੁਹਾਡੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ, ਪਰ ਹਮੇਸ਼ਾ ਪਿੱਠ ਪਿੱਛੇ ਛੁਰਾ ਹਿੰਦੂਆਂ ਨੇ ਹੀ ਮਾਰਿਆ। ਪਹਿਲਾਂ 22 ਧਾਰ ਦੇ ਰਾਜੇ ਨੇ ਧੋਖਾ ਦਿੱਤਾ, ਫਿਰ ਗੰਗੂ ਬ੍ਰਾਹਮਣ ਨੇ ਗੁਰੂ ਸਾਹਿਬ ਦਸਮ ਪਿਤਾ ਦੇ ਲਾਲ ਸ਼ਹੀਦ ਕਰਵਾਏ, ਫਿਰ ਲੁੱਟ ਮਾਰ ਦੇ ਲਾਲਚ ਕਾਰਨ ਸਿੱਖ ਫੌਜ ਵਿੱਚ ਰਲੇ ਹੋਏ ਹਿੰਦੂਆਂ ਨੇ ਬੰਦਾ ਸਿੰਘ ਬਹਾਦਰ ਨੂੰ ਧੋਖਾ ਦਿੱਤਾ। ਉਸ ਤੋਂ ਬਾਅਦ ਲਖਪਤ ਰਾਏ ਅਤੇ ਜਸਪਤ ਰਾਏ ਨੇ ਸਿੱਖਾਂ ਤੇ ਬਹੁਤ ਤਸ਼ੱਦਦ ਕੀਤਾ ਤੇ ਘੱਲੂਘਾਰਾ ਵੀ ਵਰਤਾ ਦਿੱਤਾ। ਹਜੇ ਵੀ ਜਦੋਂ ਦਿਲ ਨਹੀਂ ਭਰਿਆ, ਫਿਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤੇ ਉੱਚੇ ਅਹੁਦੇ ਦਾ ਫਾਇਦਾ ਚੁੱਕ ਕੇ ਰਣਜੀਤ ਸਿੰਘ ਨੂੰ ਕੁਝ ਹੱਦ ਤੱਕ ਸਿੱਖਾਂ ਦੇ ਖਿਲਾਫ ਆਪਣੇ ਫਾਇਦੇ ਲਈ ਵਰਤਿਆ ਅਤੇ ਅੰਤ ਉਹਨਾਂ ਦੇ ਮਰਨ ਤੋਂ ਬਾਅਦ ਰਣਜੀਤ ਸਿੰਘ ਦੇ ਸਾਰੇ ਵੰਸ਼ ਨੂੰ ਖਤਮ ਕਰ ਦਿੱਤਾ। ਫਿਰ ਅਖੀਰ ਨੂੰ ਗੋਰਿਆਂ ਦੇ ਅੱਗੇ ਜਾ ਕੇ ਸੁੱਟ ਦਿੱਤਾ। 98 ਸਾਲਾਂ ਬਾਅਦ ਫਿਰ ਮੌਕਾ ਮਿਲਿਆ ਤਾਂ ਰਹਿੰਦੀ ਹੋਈ ਕਸਰ ਪੰਜਾਬ ਨੂੰ ਹਿੰਦੁਸਤਾਨ ਵਿੱਚ ਮਿਲਾ ਕੇ ਪੂਰੀ ਕਰ ਲਈ। ਫਿਰ ਜਦੋਂ ਹਿੰਦੁਸਤਾਨ ਦੀ ਆਬਾਦੀ ਬੂਮ ਅਪ ਹੋਈ ਤੇ ਹਿੰਦੂ ਮੈਜੋਰਟੀ ਨੂੰ ਡਿਫੈਂਸ ਦੀ ਲੋੜ ਪਈ ਤਾਂ ਸਿੱਖਾਂ ਨੂੰ ਅੱਗੇ ਕਰਕੇ ਖੇਤਾਂ ਵਿੱਚ ਮਿਹਨਤ ਕਰਵਾਈ ਅਤੇ ਨਾਲ ਗੋਲੀਆਂ ਖਾਣ ਵਾਸਤੇ ਬਾਰਡਰ ਤੇ ਭੇਜ ਦਿੱਤਾ। ਜਦੋਂ ਲੋੜ ਮੁੱਕ ਗਈ ਸਿੱਖਾਂ ਦੀ ਤੇ ਉਹਨਾਂ ਦੇ ਹੱਕ ਤੋਂ ਉਹਨਾਂ ਨੂੰ ਵਾਂਝਾ ਰੱਖਿਆ ਤੇ ਪੰਜਾਬ ਦੇ 4 ਟੋਟੇ ਕਰ ਦਿੱਤੇ ਗਏ, ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ। ਪਰ ਫਿਰ ਵੀ ਸਿੱਖੀ ਸਰੂਪ ਵਾਲੇ ਨੌਜਵਾਨ ਨੂੰ ਦੇ ਕੇ ਹਿੱਕ ਵਿੱਚ ਹਿੰਦੂ ਕੌਮ ਦੇ ਅੱਗ ਲੱਗਣੂ ਨਹੀਂ ਰਹੀ ਤਾਂ ਘੱਲੂਘਾਰਾ 1984 ਵਰਤਾ ਕੇ ਸਿੱਖਾਂ ਦੇ ਨਾਮੋ ਨਿਸ਼ਾਨ ਮਿਟਾਉਣ ਦੀ ਘਟੀਆ ਕੋਸ਼ਿਸ਼ ਕੀਤੀ ਗਈ ਅਤੇ ਸਾਰੇ ਹਿੰਦੂ ਕੌਮ ਨੇ ਇਹਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ ਅਤੇ ਹੁਣ ਵੀ ਸਿੱਖਾਂ ਨੂੰ ਕਿਤੇ ਬੇਇੱਜ਼ਤ ਕਰਨ ਦਾ ਮੌਕਾ ਨਹੀਂ ਛੱਡਦੇ, ਜਿਵੇਂ ਕਿ ਦੁਰਗਿਆਨਾ ਮੰਦਿਰ 'ਚ ਫੌਜੀਆਂ ਦੀ ਯਾਦ ਮਨਾਉਣਾ, ਸੰਤਾ ਬੰਤਾ ਦੇ ਜੋਕ ਨਾਲ ਸ਼ਹੀਦ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੂੰ ਡਿਸਰਿਸਪੈਕਟ ਕਰਨਾ, ਏਜੰਸੀਆਂ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਕਰਨਾ, ਗੁਰੂ ਡੰਮ ਜਿਵੇਂ ਸੌਦੇ ਸਾਧ ਵਾਲਾ, ਭਨਿਆਰੇ ਵਾਲਾ ਅਤੇ ਹੋਰ ਕਈ ਲੰਡੀ ਬੁੱਚੀ ਨੂੰ ਸਿੱਖੀ ਖਿਲਾਫ ਵਰਤਣਾ, ਸਿੱਖਾਂ ਨੂੰ ਨਸ਼ਿਆਂ 'ਚ ਧੱਕਣਾ ਅਤੇ ਫੇਕ ਇਨਕਾਊਂਟਰਸ
ਘਰੋਂ ਚੁੱਕ ਕੇ ਮਾਰਨਾ, ਏਜੰਸੀਆਂ ਦੁਆਰਾ ਸਿੱਖਾਂ ਅਤੇ ਮੁਸਲਮਾਨਾਂ ਦੁਆਰਾ ਟਕਰਾਅ ਕਰਾਉਣਾ, 30 ਸਾਲਾਂ ਯਾਦ ਮਨਾਉਣ ਆਏ ਸਿੱਖਾਂ ਵਿੱਚ ਅਕਾਲ ਤਖਤ ਸਾਹਿਬ ਤੇ ਲੜਾਈ ਕਰਵਾਉਣਾ। ਪਰ ਹਜੇ ਵੀ ਸਿੱਖ ਹਿੰਦੂਆਂ ਖਿਲਾਫ ਨਹੀਂ ਹਨ। ਉਹ ਸਿਰਫ ਇਹਨਾਂ ਗੰਦੀਆਂ ਐਂਟੀ ਸਿੱਖ ਨੀਤੀਆਂ ਦੇ ਖਿਲਾਫ ਹਨ ਅਤੇ ਜ਼ੁਲਮ ਦੇ ਖਿਲਾਫ ਹਨ। ਹੁਣ ਮੇਰਾ ਇਹ ਸਵਾਲ ਹੈ ਵੀਰ ਡੇਂਜਰਸ ਹੌਕ ਨੂੰ, ਕੀ ਵੀਰੇ, ਜੇ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਇੰਨਾ ਹੀ ਦੁੱਖ ਹੈ, ਫਿਰ ਤੁਸੀਂ ਧੋਖੇ ਨਾਲ ਖੋਇਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਨੂੰ ਮੋੜ ਕਿਉਂ ਨਹੀਂ ਦਿੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਮਨਵੀਰ ਸਿੰਘ ਮੋਹਨ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਵੇਰਵੇ ਨਾਲ ਲਿਖਿਆ। ਇਹ ਈਮੇਲ ਮੇਰਾ ਖਿਆਲ ਹੈ 4 ਹਫ਼ਤੇ ਪਹਿਲਾਂ ਦੀ ਹੈ, ਕਿਉਂਕਿ ਉਦੋਂ ਹੀ ਇਹ ਅਸੀਂ ਡਿਸਕਸ ਕੀਤਾ ਸੀ। ਵੈਸੇ ਜਿਸ ਡੇਂਜਰਸ ਹੌਕ ਦਾ ਜ਼ਿਕਰ ਕੀਤਾ ਹੈ, ਖਤਰਨਾਕ, ਇਹਨੂੰ ਬਗਲਾ ਕਹੋ ਕਿ ਤੋਤਾ ਕਹੋ, ਕਹਿੰਦਾ ਆਪਣੇ ਆਪ ਨੂੰ ਹੌਕ ਹੈ। ਹੌਕ ਵੈਸੇ ਬਾਜ ਨੂੰ ਕਹਿੰਦੇ ਨੇ ਜੀ। ਪਰ ਇੱਕ ਗੱਲ ਲਈ ਮੈਂ ਇਹਦੀ ਡੇਂਜਰਸ ਹੌਕ ਦੀ ਤਾਰੀਫ ਕਰਦਾ ਹਾਂ ਕਿ ਇਹ ਕੋਈ ਮੌਕਾ ਨਹੀਂ ਖੁੰਝਾਉਂਦਾ। ਜਦੋਂ ਵੀ ਜਿਹੜੀ ਅਪਲੋਡ ਹੁੰਦੀ ਹੈ ਸਾਡੀ ਇਸ ਵੀਡੀਓ, ਉਸ ਦੇ ਥੱਲੇ ਉਹਨੇ ਲੰਬਾ ਕਾਮੈਂਟ ਲਿਖਿਆ ਹੁੰਦਾ। ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਇੰਨੇ 16 ਲਾਈਨ ਦੇ ਕਾਮੈਂਟ ਹੁੰਦੇ ਨੇ। ਕਾਫੀ ਸਮਾਂ ਉਹਦੇ 'ਤੇ ਗੁਜ਼ਾਰਦਾ। ਉਹਦੇ 'ਚ ਉਹ ਆਪਣੇ ਆਪ ਨੂੰ ਇੱਕ ਨਾਸਤਕ ਵੀ ਸਾਬਤ ਕਰਨਾ ਚਾਹੁੰਦਾ, ਆਪਣੇ ਆਪ ਨੂੰ ਪੈਟਰੀਓਟਿਕ ਹਿੰਦੂ ਜਿਹੜਾ ਉਹ ਉਸ ਤੋਂ ਦੂਰ ਰੱਖ ਕੇ ਪਰ ਇੰਡੀਅਨ ਨੈਸ਼ਨਲਿਜ਼ਮ ਦੀ ਗੱਲ ਕਰਦਾ। ਤੇ ਫਿਰ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਇਹਨੂੰ ਘਰੋਂ ਕੱਢਿਆ ਹੋਇਆ। ਕੋਈ ਨਾ ਕੋਈ ਇਸ ਦੀ ਫਿਰ ਅਸ਼ਲੀਲ ਟਿੱਪਣੀਆਂ ਵੀ ਉਹਦੇ 'ਚ ਹੁੰਦੀਆਂ ਨੇ। ਉਹ ਜਿਵੇਂ ਮੈਂ ਉਦਾਹਰਣ ਦੇ ਤੌਰ 'ਤੇ ਅੱਜ ਹੀ ਮੈਂ ਸਵੇਰੇ ਕੁਇਕਲੀ ਦੇਖ ਰਿਹਾ ਸੀ, ਅਸੀਂ 2 ਦਿਨ ਪਹਿਲਾਂ ਹੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਿਵੇਂ ਜਿਹੜਾ ਹੈ ਉਹ ਚੀਨ ਦੀ ਫੌਜ ਹਰ ਵਾਰ ਹਫ਼ਤੇ 'ਚ 2 ਵਾਰੀ ਆਈ ਹੈ। ਹਾਲਾਂਕਿ ਵਾਈਸ ਪ੍ਰੈਜ਼ੀਡੈਂਟ ਗਿਆ ਹੋਇਆ ਚਾਈਨਾ ਦੇ ਦੌਰੇ 'ਤੇ, ਹਮੀਦ ਅੰਸਾਰੀ ਫੌਜ ਦਾ ਚੀਫ ਇੰਡੀਆ ਦਾ, ਬਿਕਰਮਜੀਤ ਸਿੰਘ 4 ਰੋਜ਼ਾ ਦੌਰੇ 'ਤੇ ਹੈ। ਇਹਦੇ ਬਾਵਜੂਦ ਤੇ ਅਸੀਂ ਉਹਦੇ 'ਚ ਇਹ ਕਿਹਾ ਸੀ, ਉਹਦੀ ਹੈਡਲਾਈਨ ਵੀ ਹੈ ਕਿ ਵੀ ਫੇਸਿੰਗ ਦਾ ਚਾਈਨੀਜ਼ ਇੰਡੀਅਨਸ ਵੈਟ ਦੇਅਰ ਪੈਂਟਸ, ਇਸ ਹੈਡਿੰਗ ਦੇ ਥੱਲੇ ਅਪਲੋਡ ਹੋਈ ਹੈ ਕਿ ਹੁਣ ਉਹ ਉਸ ਦੇ ਉੱਤੇ ਬਜਾਏ ਕਿ ਇਸ਼ੂ ਦੇ ਟਿੱਪਣੀ ਕਰਨ ਦੇ, ਉਹਨੇ ਐਸਾ ਉਹ ਭੜਕਿਆ, ਉਹਨੇ ਬੜੀਆਂ ਅਸ਼ਲੀਲ ਜੀਆਂ ਗੱਲਾਂ ਵੀ ਉਹਦੇ 'ਚ ਚੀਨੀ ਔਰਤਾਂ ਬਾਰੇ ਔਰ ਆਪਣੀ ਜਿਹੜੀ ਹੈ ਉਸ ਕਿਸਮ ਦੀ ਹੰਕਾਰੀ ਗੱਲ ਕੀਤੀ। ਸੋ ਇਹ ਜਿਹੜਾ ਕਾਮੈਂਟ ਉਹਨੇ, ਜਦੋਂ ਕਿ ਅਸੀਂ ਸ਼ਾਇਦ ਖਾਲਸਾ ਕਾਲਜ ਦਾ ਇੱਕ RSS ਦਾ ਜਿਹੜਾ ਬੰਦਾ ਉਹਨੂੰ ਪ੍ਰਿੰਸੀਪਲ ਲਾਉਣ ਦਾ ਫੈਸਲੇ ਦੀ ਗੱਲ ਦੇ ਉੱਤੇ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਸਿੱਖ ਇੰਸਟੀਟਿਊਸ਼ਨ ਹੈ ਔਰ ਜਿਵੇਂ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਹਿੰਦੂਆਂ ਦੇ ਹੀ ਪ੍ਰਮੁੱਖ ਡਿਸੀਜਨ ਮੇਕਰ ਹੁੰਦੇ ਨੇ, ਪ੍ਰਿੰਸੀਪਲ ਹੁੰਦੇ ਨੇ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਮੁਸਲਮਾਨਾਂ ਦੇ ਹੁੰਦੇ ਨੇ, ਇਵੇਂ ਹੀ ਖਾਲਸਾ ਕਾਲਜ ਅੰਮ੍ਰਿਤਸਰ ਸਾਡੀ ਉਸ ਕਿਸਮ ਦੀ ਸੰਸਥਾ ਹੈ ਜਿੱਥੇ ਸਿੱਖ ਹੋਣਾ ਚਾਹੀਦਾ ਹੈ। ਸੋ ਉਹਦੇ ਜਵਾਬ ਦੇ ਵਿੱਚ ਉਹਨੇ ਇਹ ਗੱਲ ਲਿਖੀ ਸੀ ਕਿ ਜੀ ਤੁਸੀਂ ਇੱਕ ਪਾਸੇ ਜਿਹੜਾ ਉਹ ਰਣਜੀਤ ਸਿੰਘ ਰਾਜ ਦੀ ਗੱਲ ਕਰਦੇ ਹੋ ਜਿਹਨੇ ਸਾਰਿਆਂ ਨੂੰ ਬਰਾਬਰੀ ਦਿੱਤੀ ਸੀ, ਪਰ ਦੂਜੇ ਪਾਸੇ ਤੁਸੀਂ ਜਿਹੜਾ ਉਹ ਹਿੰਦੂਆਂ ਨਾਲ ਨਫ਼ਰਤ ਕਰਦੇ ਹੋ ਔਰ ਹਿੰਦੂ ਕਿਉਂ ਨਹੀਂ ਬਣ ਸਕਦਾ। ਔਰ ਮੈਂ ਸਮਝਦਾ ਵੀ ਵੀਰ ਮਨਵੀਰ ਸਿੰਘ ਮੋਹਨ ਨੇ ਬੜੇ ਚੰਗੇ ਅੰਦਾਜ਼ ਦੇ ਵਿੱਚ, ਕਿਉਂਕਿ ਮੈਂ ਤਾਂ ਇਸ ਕਿਸਮ ਦਾ ਜੇ ਤਾਂ ਕਿਤੇ ਈਵਨ ਵੀਡੀਓ ਦੇ ਥੱਲੇ ਵੀ ਕੋਈ ਪ੍ਰੋਪਰ ਡਿਸਕਸ਼ਨ ਦੀ ਲਾਈਨ ਹੋਏ ਤੇ ਅਸੀਂ ਜ਼ਰੂਰ ਉਹਨੂੰ ਰਿਸਪੌਂਡ ਕਰਦੇ ਹਾਂ ਇਸ ਪ੍ਰੋਗਰਾਮ। ਪਰ ਜਿਹੜਾ ਬੰਦਾ ਬੇਤਬਾਰਾ ਅਸ਼ਲੀਲ ਘਟੀਆ ਜਿਹੜਾ ਉਹ ਕਾਮੈਂਟ ਕਰੇ ਉਹਨੂੰ ਅਸੀਂ ਇਗਨੋਰ ਕਰਦੇ ਹਾਂ। ਔਰ ਬਹੁਤ ਵਾਰੀ ਇਹਦੇ 'ਚ ਸਿਰਫ ਇਸ ਕਿਸਮ ਦੇ ਲੋਕ ਹੀ ਸ਼ਾਮਲ ਨਹੀਂ ਨੇ। ਹੁਣ ਪਿਛਲੇ ਦਿਨਾਂ 'ਚ ਜਿਹੜਾ ਹੋਰ ਵੀ ਮੈਂ ਹੁਣ ਉਹ ਘਟਨਾ ਕਹਿੰਦੇ ਰੁਕ ਗਏ ਕਿ ਆਪਣੇ ਕਮਿਊਨਿਟੀ ਦੇ ਵਿੱਚ ਵੀ ਇਸ ਕਿਸਮ ਦੇ ਜਿਹੜੇ ਜਿਨ੍ਹਾਂ ਨੂੰ ਇਹ ਕਹੋ ਕਿ ਵੀ ਨਫ਼ਰਤ ਨਾਲ, ਈਰਖਾ ਨਾਲ ਭਰੇ ਹੋਏ ਲੋਕ ਬੈਠੇ ਨੇ ਕਿ ਇਸ਼ੂ ਕੋਈ ਹੁੰਦਾ ਹੈ, ਗੱਲ ਕੋਈ ਹੁੰਦੀ ਹੈ ਤੇ ਉਹਨਾਂ ਨੇ ਸਾਡੇ ਨਾਂ ਨੂੰ ਵਿੱਚ ਘੜੀਸ ਕੇ ਕੋਈ ਨਾ ਕੋਈ ਨੈਗੇਟਿਵ ਔਰ ਬਿਲਕੁਲ ਘਟੀਆ ਟਿੱਪਣੀ ਕਰਨੀ ਹੁੰਦੀ। ਹੁਣ 2 ਹੀ ਤਰੀਕੇ ਹੁੰਦੇ ਨੇ ਵੀ ਇੱਕ ਤੁਸੀਂ ਇਹਨਾਂ ਦੇ ਦੰਦ ਭੰਨੋ। ਔਰ ਅੱਜ ਹੀ ਜਿਹੜੀ ਘਟਨਾ ਵਾਸ਼ਿੰਗਟਨ ਦੇ ਵਿੱਚ ਵਾਪਰੀ ਔਰ ਉਸ ਨੂੰ ਲੈ ਕੇ ਇੱਕ ਸੈਕਰਾਮੈਂਟੋ ਤੋਂ ਪ੍ਰੋਮੀਨੈਂਟ ਅਖਬਾਰ ਨਿਕਲਦੀ ਹੈ, ਉਹਨਾਂ ਦੇ ਜਿਹੜਾ ਐਡੀਟਰ ਸੀ ਉਹਦੀ ਮੈਨੂੰ ਕਾਲ ਆਈ ਦੁਪਹਿਰੇ ਅੱਜ, ਔਰ ਉਹਨਾਂ ਨੇ ਕਿਹਾ ਜੀ ਉੱਥੇ ਫਲਾਂ ਡਾਕਟਰ ਜਿਹੜਾ ਹੈ ਉਹ 2.5 ਮਿਲੀਅਨ ਦੇ ਫਰਾਡ ਦੇ ਵਿੱਚ ਫੜਿਆ ਗਿਆ। ਹੁਣ ਉਹ ਜਿਹੜਾ ਫੜਿਆ ਗਿਆ ਉਹ ਹੈ ਜਿਹਨੇ ਸਾਰੇ ਪਿਛਲੇ 20 ਸਾਲਾਂ 'ਚ ਸਾਡੇ ਖਿਲਾਫ ਰੱਜ ਕੇ ਜਿਹੜਾ ਉਹ ਵਿਰੋਧ ਕੀਤਾ ਔਰ ਬੜੀਆਂ ਘਟੀਆ ਟਿੱਪਣੀਆਂ ਕੀਤੀਆਂ ਜੀ। ਔਰ ਉਹ ਵੀ ਉਹਦੀ ਘਰ ਵਾਲੀ ਵੀ ਜਿਹੜੀ ਡਾਕਟਰ ਹੈ ਉਸ ਫਰਾਡ 'ਚ 15 ਚਾਰਜ ਲਾਏ ਨੇ ਮੈਰੀਲੈਂਡ ਸਟੇਟ ਨੇ ਕਿ ਕਿਵੇਂ ਜਾਲੀ ਬਿੱਲ ਦੇ ਕੇ ਔਰ ਪੈਸੇ ਡਰਾ ਕੀਤੇ ਨੇ। ਹੁਣ ਉਹ ਜਿਹੜਾ ਐਡੀਟਰ ਮੈਨੂੰ ਕਾਲ ਕਰ ਰਿਹਾ ਸੀ ਉਹਨੂੰ ਪਤਾ ਸੀ ਕਿ ਵੀ ਉਹ ਸਾਡਾ ਕਿੰਨਾ ਵਿਰੋਧੀ ਰਿਹਾ,
तो उन्हें जो कॉल करके मैंने कहा कि जी असी तुसी वो खबर तो देख ली होनी है और किवें, मैं कहा जी मैनू बहुत दुख होया। तो वो एकदम एक मिनट चुप कर गया कि मैंने कहना जी डॉक्टर साहब ये तो तुहाडे इन्ने, मैं कहा नहीं, मैं कहा जो मैनू उस खबर का पता लगा मैं ਜਿਹੜੇ ਵਾਸ਼ਿੰਗਟਨ 'ਚ ਸਾਡੇ ਕੰਟੈਕਟ ਨੇ ਉਹਨਾਂ ਨੂੰ ਸਗੋਂ ਕਿਹਾ ਕਿ ਭਾਈ ਉਹਨਾਂ ਤੱਕ ਪਹੁੰਚ ਕਰੋ, ਪਰਿਵਾਰ ਨੂੰ ਕਿਸੇ ਮਦਦ ਦੀ ਲੋੜ ਹੈ, ਈਵਨ ਕੋਰਟ ਦੇ ਵਿੱਚ ਜਦੋਂ ਹੀਅਰਿੰਗ ਵਗੈਰਾ ਹੁੰਦੀ ਹੈ ਕੋਸ਼ਿਸ਼ ਕਰੋ ਵੱਡੀ ਗਿਣਤੀ ਜਾਓ। ਮੈਂ ਕਿਹਾ ਕੋਈ ਨਹੀਂ, ਉਹਨੇ ਸਾਨੂੰ ਕੀ ਕਿਹਾ ਕੀ ਕਹਿੰਦਾ ਹੈ, ਅਲਟੀਮੇਟਲੀ ਖਾਲਿਸਤਾਨ ਦੇ ਖਾਤੇ 'ਚ ਪੈਂਦਾ। ਤੇ ਉਹ ਮੈਨੂੰ ਕਹਿਣ ਲੱਗੇ ਡਾਕਟਰ ਸਾਹਿਬ ਇਹ ਫਿਰ ਕਿਉਂ ਨਹੀਂ, ਇਹ ਲੋਕ ਇੱਦਾਂ ਕਿਉਂ ਨਹੀਂ ਸੋਚਦੇ ਜੀ, ਇਹ ਕਿਉਂ ਇੰਨੀ ਨਫ਼ਰਤ ਔਰ ਈਰਖਾ ਕਰਦੇ ਨੇ। ਮੈਂ ਕਿਹਾ ਜੀ ਇਹ ਵੀ ਜਿਤ ਜਿਤ ਲਾਏ ਤਿਤ ਲਗੇ ਹਰ ਨਾਥ ਨਾਨਕ ਇਨਕੇ ਕਛੂ ਨਾ ਹਾਥ। ਮੈਂ ਕਿਹਾ ਜੀ ਇਹ ਜਿੱਥੇ ਨਿਰੰਕਾਰ ਨੇ ਜਿਹਨੂੰ ਲਾਇਆ ਹੋਇਆ, ਜਿਹਦੇ ਜ਼ਿੰਮੇ ਨਫ਼ਰਤ ਫੈਲਾਉਣਾ ਹੈ ਉਹ ਨਫ਼ਰਤ ਫੈਲਾਉਣ ਲੱਗਾ ਹੋਇਆ ਹੈ, ਜਿਹਦੇ ਜ਼ਿੰਮੇ ਰੱਬ ਨੇ ਉਸ ਨੂੰ ਕੋਈ ਚੰਗਾ ਕੰਮ ਕਰਨ ਲਈ ਲਾਇਆ ਹੋ ਉਧਰ ਲੱਗਾ ਹੋਇਆ। ਮੈਂ ਕਿਹਾ ਇਹਦੇ ਤੇ ਕਿਸੇ ਤੇ ਕੋਈ ਗਿਲਾ ਨਹੀਂ ਹੈ, ਕਿਸੇ ਤੇ ਕੋਈ ਨਹੀਂ ਹੈ। ਸੋ ਉਹ ਵਿਚਾਰਾ ਜਿਹੜਾ ਕਿ ਚਾਹੁੰਦਾ ਸੀ ਕਿ ਕੋਈ ਸ਼ਾਇਦ ਉਹਦੀ ਖਬਰ ਦੀ ਜਿਸਟ ਨਿਕਲੇ, ਉਹ ਮੈਨੂੰ ਕਹਿੰਦੇ ਵੀ ਕਾਸ਼ ਤੁਹਾਡੇ ਵਾਂਗ ਸੋਚਣ ਵਾਲੇ ਸਿੱਖ ਹੁੰਦੇ ਲੀਡਰ। ਮੈਂ ਕਿਹਾ ਜੀ ਨਹੀਂ, ਅਸੀਂ ਤਾਂ ਆਮ ਸਧਾਰਨ ਸਿੱਖ ਹੈ। ਕਾਸ਼ ਸਤਿਗੁਰੂ ਕਿਰਪਾ ਕਰਨ ਕਿ ਕੌਮ ਇਹ ਸੋਚੇ ਕਿ ਸਾਡਾ ਕੌਮੀ ਇੰਟਰਸਟ ਕਿੱਥੇ ਹੈ, ਸਾਡੇ ਕੌਮੀ ਹਿੱਤ ਕਿੱਥੇ ਨੇ। ਸੋ ਮੈਂ ਸਮਝਦਾ ਹਾਂ ਵੀ ਵੀਰ ਮਨਵੀਰ ਸਿੰਘ ਮੋਹਨ ਨੇ ਬੜੇ ਚੰਗੇ ਸ਼ਬਦਾਂ ਦੇ ਵਿੱਚ ਇਤਿਹਾਸਕ ਹਵਾਲੇ ਦੇ ਕੇ ਇਸ ਖਤਰਨਾਕ ਬਗਲੇ ਨੂੰ ਜਿਹੜਾ ਡੇਂਜਰਸ ਹੌਕ ਜਿਹੜਾ ਬਣਿਆ ਹੋਇਆ ਇਹਨੂੰ ਇਹ ਦੱਸਿਆ ਕਿ ਵੀ ਅਸੀਂ ਕਦੇ ਨਫ਼ਰਤ ਨਹੀਂ ਕੀਤੀ, ਸਿੱਖੀ ਨਫ਼ਰਤ ਨਹੀਂ ਸਿਖਾਉਂਦੀ ਜੀ ਜੀ, ਲੇਕਿਨ ਤੁਹਾਡੀ ਕਰਤੂਤ ਕੀ ਹੈ, ਤੁਸੀਂ ਗੰਗੂ ਚੰਦੂ ਲੱਖੂ ਜੱਸੂ ਔਰ ਹਾਲੀਆ ਵਿੱਚ ਕਿਵੇਂ ਘੱਲੂਘਾਰਾ ਔਰ ਉਸ ਤੋਂ ਬਾਅਦ ਕਿਵੇਂ ਬਹੁ ਗਿਣਤੀ ਨੇ ਵਰਤਾਰਾ ਕੀਤਾ। ਔਰ ਜਿਸ ਰਣਜੀਤ ਸਿੰਘ ਰਾਜ ਨੂੰ ਉਹਨੇ ਕਿਹਾ ਜੀ ਉਹਨੇ ਬੜਾ ਇਨਸਾਫ ਦਿੱਤਾ ਹੈ, ਸਾਨੂੰ ਵੀ ਹਿੰਦੂਆਂ ਨੂੰ ਦਿੱਤਾ, ਤੁਸੀਂ ਨਾ ਉਹਨਾਂ ਦਾ ਲੈਂਦੇ ਹੋ ਪਰ ਉਹਨੇ ਵੀ ਜਿਹੜਾ ਇਤਿਹਾਸਕ ਪੱਖ ਉਹਨੂੰ ਦੱਸ ਦਿੱਤਾ ਹੈ ਕਿ ਭਾਈ ਅਸੀਂ ਤਾਂ ਬਰਾਬਰੀ ਦਿੱਤੀ, ਪਰ ਤੁਹਾਡੇ ਲਾਲ ਸਿੰਘ, ਤੇਜ ਸਿੰਘ, ਗੁਲਾਬ ਸਿੰਘ, ਧਿਆਨ ਸਿੰਘ ਡੋਗਰੇ ਨੇ ਕੀ ਕੀਤਾ, ਰਣਜੀਤ ਸਿੰਘ ਦਾ ਸਾਰਾ ਖਾਨਦਾਨ ਮਾਰ ਦਿੱਤਾ। ਐਸੀ ਸਾਜ਼ਿਸ਼ ਕਰਕੇ ਇੱਕ ਤੋਂ ਬਾਅਦ ਇੱਕ ਤੇ ਸਿੱਖਾਂ ਦਾ ਰਾਜ ਅੰਗਰੇਜ਼ਾਂ ਦੀ ਝੋਲੀ ਪਾ ਦਿੱਤਾ। ਉਹ ਜਿਹੜਾ ਤੇਜਾ ਸਿੰਘ ਰਾਜਾ ਦਾ ਖਿਤਾਬ ਲੈ ਕੇ ਬਹਿ ਗਿਆ ਔਰ ਜੰਮੂ ਕਸ਼ਮੀਰ ਇਨਾਮ ਦੇ ਤੌਰ ਤੇ ਗਦਾਰੀ ਦੇ ਵਿੱਚ ਗੁਲਾਬ ਸਿੰਘ ਦੀ ਔਲਾਦ ਜਿਹਦਾ ਹੁਣ ਯੁਵਰਾਜ ਕਰਨ ਸਿੰਘ ਅਜੇ ਵੀ ਜਿਹੜਾ ਉਹ ਪ੍ਰਿੰਸ ਬਣਿਆ ਫਿਰਦਾ ਔਰ ਜਿਹਦੇ ਚੋਂ ਸਾਰਾ ਕਸ਼ਮੀਰ ਦਾ ਝਗੜਾ ਨਿਕਲਦਾ ਅੱਜ ਵੀ, ਉਹ ਜਿਹੜਾ ਉਹ ਇਨਾਮ ਰਿਹਾ ਸਿੱਖਾਂ ਨਾਲ ਗਦਾਰੀ ਦਾ। ਸੋ ਮੈਂ ਸਮਝਦਾ ਹਾਂ ਵੀ ਔਰ ਉਹਨਾਂ ਨੇ ਬਿਲਕੁਲ ਉਹਨੂੰ ਯਾਦ ਕਰਵਾਇਆ ਇਸ ਬਗਲੇ ਨੂੰ ਕਿ ਕਿਵੇਂ ਤੁਹਾਡੇ ਸੰਤਾ ਬੰਤਾ ਯੋਗ ਹੋਣ, ਦੁਰਗਿਆਣਾ ਮੰਦਰ 'ਚ ਤੁਸੀਂ ਬਰਾਬਰ ਇੱਕ ਯਾਦਗਾਰ ਬਣਾਉਣ ਦੀ ਗੱਲ ਕਰੋ, ਭਨਿਆਰੇ ਵਗੈਰਾ ਹੋਣ, ਨਸ਼ਿਆਂ 'ਚ ਤੁਸੀਂ ਪੰਜਾਬ ਦੀ ਜਵਾਨੀ ਨੂੰ ਧੱਕੋ, ਫੇਕ ਐਨਕਾਊਂਟਰ ਕਰੋ ਔਰ ਤੁਸੀਂ ਜਿਹੜਾ ਉਹ 30 ਸਾਲਾਂ ਤੋਂ ਜ਼ੁਲਮ ਕਰ ਰਹੇ ਹੋ ਲਗਾਤਾਰ, ਅਕਾਲ ਤਖਤ ਸਾਹਿਬ ਤੇ 6 ਜੂਨ ਦੀ ਘਟਨਾ, ਇਸ ਸਭ ਦੇ ਬਾਵਜੂਦ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਕਹਿੰਦੇ ਹੋ ਜੀ ਕਿ ਸਿੱਖ ਤੁਹਾਨੂੰ ਜਿਹੜਾ ਉਹ ਨਫ਼ਰਤ ਕਰਦੇ ਨੇ। ਸੋ ਮੈਂ ਸਮਝਦਾ ਵੀ ਇਸ ਤੋਂ ਬਿਹਤਰ ਕੋਈ ਹੋਰ ਜਵਾਬ ਨਹੀਂ ਸੀ ਦਿੱਤਾ ਜਾ ਸਕਦਾ। ਇਹਨਾਂ ਦਾ ਵੀਰ ਮਨਵੀਰ ਸਿੰਘ ਮੋਹਨ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਬੜਾ ਠੀਕ ਇਸ਼ੂ ਚੁੱਕਿਆ ਜੀ। ਡਾਕਟਰ ਸਾਹਿਬ ਵਕਤ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।